ਆਪਾਂ ਅਗਲੀ ਖ਼ਬਰ ਦੇ ਵੱਲ ਚਲੇ ਗਏ ਸ਼ਰਮਾ ਜੀ ਤੇ ਗੱਲ ਕਰੀਏ ਪਾਕਿਸਤਾਨ ਦਾ ਇੱਕ ਬੀਬੀ ਵੀਜ਼ਾ ਲੈਣਾ ਚਾਹੁੰਦੀ ਸੀ, ਪਰ ਉਹ ਜਦੋਂ ਉੱਥੇ ਕੌਂਸਲੇਟ ਗਈ ਤਾਂ ਉਹਦੇ ਨਾਲ ਉੱਥੇ ਮਾੜਾ ਵਿਹਾਰ ਕੀਤਾ ਗਿਆ, ਇੱਥੋਂ ਤੱਕ ਕਿ ਉਹਨੂੰ ਉਹਦੇ ਜਿਸਮ ਦੀ ਵੀ ਮੰਗ ਕੀਤੀ ਗਈ ਕਿ ਜੇਕਰ ਤੂੰ ਇਹ ਸਾਡੀ ਸ਼ਰਤ ਮੰਨਦੀ ਹੈ ਤਾਂ ਤੈਨੂੰ ਵੀਜ਼ਾ ਦੇ ਦਿਆਂਗੇ। ਬਿਲਕੁਲ ਪ੍ਰਵੀਨ ਜੀ, ਇਹ ਪੰਜਾਬ ਦੀ ਇੱਕ ਬੀਬੀ ਪ੍ਰੋਫੈਸਰ ਹੈ ਜੀ ਤੇ ਉਹ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਸੰਬੰਧੀ ਉਹਨਾਂ ਦੀਆਂ ਧਰਾਤਲ ਤੇ ਕੀਤੀਆਂ ਮਤਲਬ ਕਿ ਸਮਾਜ ਪੱਖੀ ਕਾਰਜਾਂ ਦੀ ਨਿਸ਼ਾਨਦੇਹੀ ਕਰਦਿਆਂ ਹੋਇਆਂ ਉਹਨਾਂ ਥਾਵਾਂ ਤੇ ਉਹ ਜਾ ਕੇ ਉਹਦਾ ਇਤਿਹਾਸ ਇਕੱਠਾ ਕਰਕੇ ਉਸਨੂੰ ਕਲਮਬੰਦ ਕਰ ਰਹੀ ਹੈ ਤੇ ਇਸੇ ਸੰਬੰਧ ਦੇ ਵਿੱਚ ਉਹ ਪਾਕਿਸਤਾਨ ਦੁਬਾਰਾ ਜਾਣਾ ਚਾਹੁੰਦੀ ਸੀ। ਤੇ ਉਹਦੇ ਲਈ ਉਸਨੇ ਪਿਛਲੀ ਵਾਰ ਉਹ ਕਹਿੰਦੀ ਜਦੋਂ ਮੈਂ ਗਈ ਹਾਂ ਤਾਂ ਮੈਨੂੰ ਬੜੀ ਆਸਾਨੀ ਨਾਲ ਬੜੇ ਸਹੀ ਤਰੀਕੇ ਨਾਲ ਵੀਜ਼ਾ ਦਿੱਤਾ ਗਿਆ ਜੀ ਤੇ ਕੋਈ ਦਿੱਕਤ ਨਹੀਂ ਆਈ ਤੇ ਉੱਥੇ ਤਾਂ ਜੋ ਪਿਆਰ ਮਿਲਦਾ ਆਪਾਂ ਸਾਰੇ ਉਹ ਤੋਂ ਵਾਕਫ ਹੀ ਆ। ਤੇ ਪਰ ਕਹਿੰਦੀ ਕਿ ਇਸ ਵਾਰ ਜਦੋਂ ਮੈਂ ਹਾਈ ਕਮਿਸ਼ਨ ਵੀਜ਼ਾ ਲੈਣ ਗਈ ਤੇ ਮੈਨੂੰ ਨਾ ਕਰ ਦਿੱਤੀ ਗਈ ਜੀ ਜੀ ਤੇ ਮੈਂ ਆਪਣੇ ਕਾਗਜ਼ ਪੱਤਰ ਚੱਕ ਕੇ ਤੁਰ ਪਈ ਕਹਿੰਦੀ ਤੇ ਬਾਹਰ ਆਉਣ ਤੋਂ ਪਹਿਲਾਂ ਅਚਾਨਕ ਮੈਨੂੰ ਪਿੱਛੋਂ ਹਾਕ ਪਈ ਤੇ ਮੈਨੂੰ ਇੱਕ ਹੋਰ ਕਮਰੇ 'ਚ ਲਿਜਾ ਕੇ ਬਿਠਾ ਲਿਆ ਗਿਆ। ਜੀ ਜੀ ਤੇ ਉੱਥੇ ਬਿਠਾ ਕੇ ਮੇਰੇ ਨਾਲ ਗੱਲਬਾਤ ਸ਼ੁਰੂ ਹੁੰਦੀ ਹੈ ਤੇ ਗੱਲਬਾਤ ਸ਼ੁਰੂ ਹੁੰਦਿਆਂ ਉਹ ਬੰਦਾ ਨਿੱਜੀ ਗੱਲਾਂ ਤੇ ਆ ਜਾਂਦਾ ਹੈ ਜਾਂ ਮਤਲਬ ਕਿ ਦੋਹਰੇ ਅਰਥਾਂ ਵਾਲੀਆਂ ਗੱਲਾਂ ਜਿਹੀਆਂ ਕਰਨ ਲੱਗਦਾ ਹੈ ਤੇ ਗੱਲ 'ਚ ਮੇਰੇ ਹੱਥ ਫੜਨ ਦੀ ਕੋਸ਼ਿਸ਼ ਕਰਨ ਲੱਗਦਾ ਹੈ ਤੇ ਇਹ ਮਤਲਬ ਪ੍ਰਵੀਨ ਜੀ ਔਰਤ ਮਤਲਬ ਸ਼ਕਤੀ ਨੂੰ ਜਾਂ ਨਾਰੀ ਸ਼ਕਤੀ ਨੂੰ ਜੇਕਰ ਆਪਾਂ ਕਹੀਏ ਪਰਮਾਤਮਾ ਨੇ ਇੱਕ ਅਜਿਹੀ ਇੰਦਰੀ ਦਿੱਤੀ ਹੈ ਹਾਂਜੀ ਕਿ ਉਹ ਅੱਖਾਂ ਦੀ ਭਾਸ਼ਾ ਵੀ ਸਮਝ ਲੈਂਦੀ ਹੈ ਤੇ ਉਹ ਬੋਲਾਂ ਦੇ ਅਰਥ ਵੀ ਬਹੁਤ ਛੇਤੀ ਸਮਝ ਲੈਂਦੀ ਹੈ। ਜੀ ਜੀ ਬਿਲਕੁਲ ਉਸਨੂੰ ਪਤਾ ਲੱਗ ਜਾਂਦਾ ਕਿ ਸਾਹਮਣੇ ਵਾਲੇ ਬੰਦੇ ਦੀ ਮਨਸ਼ਾ ਕਹੀ ਜੀ ਹੈ, ਮੇਰੇ ਸਿਰ ਤੇ ਜਿਹੜਾ ਪਲੋਸਣ ਲਈ ਹੱਥ ਆਇਆ ਉਹ ਪਿਓ ਵਾਲਾ ਹੈ ਕਿ ਜਾਂ ਮਤਲਬ ਕਿ ਸ਼ਰਾਰਤੀ ਹੈ, ਇਹ ਵੀ ਪਤਾ ਲੱਗ ਜਾਂਦਾ। ਬਿਲਕੁਲ ਸਹੀ। ਸੋ ਇਸ ਲਈ ਇਹ ਇੱਥੇ ਤਾਂ ਉਹ ਸਾਹਮਣੇ ਬਿਠਾ ਕੇ ਉਸਨੂੰ ਮਤਲਬ ਕਿ ਫਿਰ ਉਹ ਕਹਿੰਦਾ ਕਿ ਜਦੋਂ ਉਹਦੀ ਗੱਲ ਬਣਦੀ ਨਹੀਂ ਦਿਖੀ, ਮੈਂ ਉਹਦੀ ਕਿਸੇ ਗੱਲ 'ਚ ਹਾਮੀ ਭਰਦੀ ਨਜ਼ਰ ਨਹੀਂ, ਫਿਰ ਉਹ ਸਿੱਧਾ ਹੀ ਹੋ ਗਿਆ। ਸਪਸ਼ਟ ਕਿਹਾ ਕਿ ਜੇ ਵੀਜ਼ਾ ਲੈਣਾ ਤਾਂ ਸੰਬੰਧ ਬਣਾਉਣੇ ਪੈਣਗੇ। ਕਹਿੰਦੀ ਜਦੋਂ ਮੈਂ ਨਾ ਕੀਤੀ ਕਿ ਸਾਡੇ ਤਾਂ ਇਹੋ ਜਿਹਾ ਕੋਈ ਮਤਲਬ ਨਹੀਂਗਾ, ਵਿਆਹ ਤੋਂ ਪਹਿਲਾਂ ਤਾਂ ਬਿਲਕੁਲ ਹੀ ਨਹੀਂ ਹੈ ਨਾ। ਹਾਂਜੀ ਤੇ ਉਹ ਕਹਿੰਦਾ ਫਿਰ ਠੀਕ ਆਪਾਂ ਕੁਛ ਘੰਟਿਆਂ ਲਈ ਵਿਆਹ ਕਰਾ ਲੈਂਦੇ ਹਾਂ। ਤੇ ਇੱਥੋਂ ਤੱਕ ਮਤਲਬ ਕਹਿੰਦੀ ਮੈਨੂੰ ਜਲੀਲ ਕੀਤਾ ਤੇ ਮੈਂ ਜਦੋਂ ਬਾਹਰ ਆ ਗਈ ਤੇ ਫਿਰ ਕਹਿੰਦੀ ਉਹ ਤੋਂ ਬਾਅਦ ਮੇਰੇ ਨਾਲ ਔਖੇ ਭਾਰੇ ਵੀ ਉਹਨਾਂ ਦੇ ਬੰਦੇ ਦੋ ਪਿੱਛੇ ਵੀ ਆਏ ਤੇ ਉਹਨਾਂ ਨੇ ਮੈਨੂੰ ਔਖੇ ਵੀ ਹੋਏ ਤੇ ਉਹ ਤੋਂ ਬਾਅਦ ਕਹਿੰਦੀ ਚਲੋ ਮੈਨੂੰ ਲੱਗਿਆ ਕਿ ਛੱਡ ਛੜਾ ਦਫਾ ਕਰਕੇ ਕੀ ਕਰਨਾ ਹੈ ਨਾ। ਤੇ ਕਹਿੰਦੀ ਮੈਂ ਉਸ ਮਾਮਲੇ ਨੂੰ ਚੁੱਪ ਰਹਿੰਦੀ ਸੀ ਪਰ ਕਹਿੰਦੀ ਹਟੇ ਨਹੀਂ ਫੋਨ ਤੇ ਮੈਸੇਜ ਜੀ ਇਤਰਾਜ਼ਯੋਗ ਮੈਸੇਜ, ਵੌਇਸ ਮੈਸੇਜ, ਫੋਟੋਆਂ ਜੇ ਉਹ ਸਾਰਾ ਕੁਛ। ਕਹਿੰਦੇ ਫਿਰ ਮੈਂ ਅੱਕ ਕੇ ਪਾਕਿਸਤਾਨ ਦੀ ਹੀ ਮਤਲਬ ਕਿ ਸ਼ਿਕਾਇਤ ਕੀਤੀ ਪਹਿਲਾਂ, ਸਭ ਤੋਂ ਪਹਿਲਾਂ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਜਿਹੜਾ ਮਤਲਬ ਕਿ ਉੱਥੋਂ ਆਇਆ ਸੀ ਵੀਜ਼ਾ ਅਧਿਕਾਰੀ, ਉਹਨਾਂ ਨੂੰ ਮੈਂ ਸਾਰੀਆਂ ਸ਼ਿਕਾਇਤਾਂ ਭੇਜੀਆਂ ਤੇ ਬਾਰ-ਬਾਰ ਉਹਨਾਂ ਨੂੰ ਲਿਖਿਆ ਤੇ ਇਹ ਘਟਨਾ ਤੋਂ ਬਾਅਦ ਮਈ 2022 ਦੇ ਵਿੱਚ ਕਹਿੰਦੀ ਇਹਦੀ ਸ਼ਿਕਾਇਤ ਮੈਂ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਕੀਤੀ, ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਭੇਜੀ, ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੂੰ ਜਾਣੂ ਕਰਾਇਆ ਪਰ ਕੋਈ ਜਵਾਬ ਨਹੀਂ ਆਇਆ। ਫਿਰ ਅਕਤੂਬਰ 2022 ਚ ਕਹਿੰਦੀ ਮੈਂ ਭਾਰਤ ਦੇ ਵਿਦੇਸ਼ ਮੰਤਰਾਲੇ ਨੂੰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਸ਼ਿਕਾਇਤ ਭੇਜੀ, ਉਹਨਾਂ ਦਾ ਮੈਨੂੰ ਜਵਾਬ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਉਹ ਪਾਕਿਸਤਾਨੀ ਹਾਈ ਕਮਿਸ਼ਨ ਨੂੰ ਤੈਨਾਤ ਵੀਜ਼ਾ ਅਧਿਕਾਰੀਆਂ ਦੀਆਂ ਮਤਲਬ ਸਾਰੀਆਂ ਜਾਣਕਾਰੀਆਂ ਸਾਡੇ ਕੋਲ ਉਪਲਬਧ ਕਰਾਉਣ ਤੇ ਅਸੀਂ ਤਾਲਮੇਲ ਕਰਦੇ ਹਾਂ। ਉਹ ਕਹਿੰਦੀ ਕਿ ਮੈਂ ਤਦ ਤੋਂ ਅਜੇ ਵੀ ਮਾਨਸਿਕ ਪਰੇਸ਼ਾਨੀ ਚੱਲ ਰਹੀ ਹੈ। ਸੋ ਇਸ ਲਈ ਉਹਨਾਂ ਨੇ ਕਹਿੰਦੀ ਕਿ ਉਹਨਾਂ ਨੇ ਕਿਹਾ ਕਿ ਹੁਣ ਅਸੀਂ ਕਾਰਵਾਈ ਕਰਾਂਗੇ ਤੇ ਉਹਦੇ ਤਹਿਤ ਉਹਨਾਂ ਦਾ ਚਿੱਠੀ ਦਾ ਆਦਾਨ ਪ੍ਰਦਾਨ ਸ਼ੁਰੂ ਹੋਇਆ ਤੇ ਇਹ ਇੱਕ ਮਤਲਬ ਕਿ ਬੜਾ ਕੌੜਾ ਅਨੁਭਵ ਮਤਲਬ ਕਿ ਸਾਡੇ ਸਾਹਮਣੇ ਆ ਰਿਹਾ। ਇਹ ਬੜੀ ਫਿਕਰਮੰਦੀ ਵਾਲੀ ਗੱਲ ਹੈ। ਨਹੀਂ ਤਾਂ ਘੱਟੋ ਘੱਟ ਜਦੋਂ ਪੰਜਾਬ ਤੋਂ ਕੋਈ ਮਤਲਬ ਕਿ ਪਾਕਿਸਤਾਨ ਵਾਲੇ ਪਾਸੇ ਕੋਈ ਜਾਂਦਾ ਤਾਂ ਉਹ ਵੱਖਰੀ ਤਰ੍ਹਾਂ ਦੇ ਆਓ ਭਗਤ ਕਰਦੇ ਆ। ਮਤਲਬ ਕਿ ਆਪਾਂ ਹੁਣ ਤੱਕ ਜਿਹੜੇ ਰਿਕਾਰਡ 'ਚ ਆਪਣੇ ਰਹੀਆਂ ਨੇ ਗੱਲਾਂ ਤੇ ਉਸ ਹਵਾਲੇ ਨਾਲ ਉਹ ਚੰਗਾ ਮਾਹੌਲ ਰਿਹਾ। ਕੀ ਹੁਣ ਇਹ ਜਿਹੜਾ ਅਧਿਕਾਰੀ ਨੇ ਇਹਦੇ ਨਾਲ ਕੀਤੀ ਹੈ, ਹੋ ਸਕਦਾ ਕਿ ਉਹ ਕਿਸੇ ਹੋਰ ਮਨਸ਼ਾ ਦਾ ਹੋਵੇ ਜਾਂ ਕੋਈ ਹੋਰ ਉਹਦੀ ਮਾਨਸਿਕਤਾ ਹੋਵੇ ਜਾਂ ਉਹਦੇ ਪਿੱਛੇ ਕੀ ਪਹਿਲੂ ਖੜਾ ਹੈ ਤੇ ਇਹ ਜਾਂ ਫਿਰ ਮਤਲਬ ਕਿ ਬੰਦਾ ਭਟਕਦਾ, ਜਦੋਂ ਭਟਕਦਾ ਫਿਰ ਉਸਨੂੰ ਕੋਈ ਸਤਬੁੱਧ ਨਹੀਂ ਰਹਿੰਦੀ। ਸੋ ਇਹ ਉਹਦਾ ਹਵਾਲਾ ਜਾਂ ਕੋਈ ਇਹ ਕਿੜ ਕੱਢਣ ਦੀ ਕੋਸ਼ਿਸ਼ ਹੈ। ਸੋ ਕਹਿੰਦੀ ਮੈਨੂੰ ਕਿਹਾ ਗਿਆ ਕਿ ਤੂੰ ਲਿਖ ਭਾਰਤ ਦੇ ਉਲਟ ਲਿਖ, ਹੈ ਨਾ, ਮੋਦੀ ਦੇ ਉਲਟ ਲਿਖ, ਹੈ ਨਾ, ਪੰਜਾਬ ਦੇ ਉਲਟ ਲਿਖ, ਫਿਰ ਅਸੀਂ ਤੈਨੂੰ ਵੀਜ਼ਾ ਦੇ ਦਾਂਗੇ, ਮਤਲਬ ਏਦਾਂ ਦਾ ਕੁਛ ਵੀ ਕਹਿੰਦੀ ਮੈਨੂੰ ਕਿਹਾ ਗਿਆ। ਸੋ ਇਸ ਲਈ ਇਹ ਆਉਣ ਵਾਲੇ ਦਿਨਾਂ 'ਚ ਮੈਨੂੰ ਲੱਗਦਾ ਇਸ ਪਹਿਲੂ ਦੇ ਉੱਤੇ ਦੋਵੇਂ ਮੁਲਕਾਂ ਦੇ ਵਿਚਾਲੇ ਜਿਹੜਾ ਤਾਲਮੇਲ ਹੋ ਰਿਹਾ ਉਹਦੇ ਹਵਾਲੇ ਕੋਈ ਤੱਥ ਹੋਰ ਜਦੋਂ ਸਾਹਮਣੇ ਆਏ ਆਪਾਂ ਦੁਬਾਰਾ ਫਿਰ ਉਹਦੇ ਉੱਪਰ ਗੱਲ ਕਰਾਂਗੇ।